अस्सलाम वालेकुम। अच्छा जी, थोड़े दिन पहले ਅਸੀਂ ਦੱਸਿਆ ਸੀਗਾ ਕਿ ਸੀਸੀਡੀ ਨੇ ਇੱਕ ਸ਼ੂਟਰ ਫੜਿਆ ਵਾ, ਯਾਨੀ ਕਿ ਕਿਰਾਏ ਦਾ ਕਾਤਲ। ਐਸਪੀ ਸੀਸੀਡੀ ਮਲਕ ਤਾਰਕ ਔਰ ਇੰਸਪੈਕਟਰ ਸਦੀਕ ਚੀਮਾ ਸਾਹਿਬ ਨੇ ਜਦੋਂ ਜ਼ੁਹੇਬ ਨੂੰ ਫੜ ਕੇ ਇਹਦੀ ਤਫਤੀਸ਼ ਕੀਤੀ ਨਾ, ਤਫਤੀਸ਼ ਦੇ ਵਿੱਚ ਇੰਕਸ਼ਾਫ ਹੋਇਆ ਕਿ ਇੱਕ ਐਮਐਨਏ ਨੇ ਇਹਨੂੰ ਪੈਸੇ ਦੇ ਕੇ ਕਤਲ ਕਰਵਾਇਆ ਸੀ। ਫਿਰ ਤਫਤੀਸ਼ ਦਾ ਦਾਇਰਾ ਫਿਰ ਖੋਲ੍ਹਿਆ ਗਿਆ, ਇੰਨਾ ਕੁ ਜਿੰਨਾ ਕੁ ਟੇਬਲ ਹੈ ਨਾ, ਇੰਨਾ ਕੁ ਦਾਇਰਾ ਖੋਲ੍ਹਿਆ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ। ਲੋਕ ਸਾਡੇ ਕੋਲ ਪੁੱਛ ਰਹੇ ਥੱਲੇ ਆ ਕੇ ਨਾਮ ਦੱਸੋ, ਨਾਮ ਦੱਸੋ। ਸਾਨੂੰ ਉਦੋਂ ਵੀ ਨਾਮ ਦਾ ਪਤਾ ਸੀਗਾ ਕਿ ਕਿਹੜਾ ਐਮਐਨਏ ਆ, ਲੇਕਿਨ ਅਸੀਂ ਉਹ ਨਾਮ ਇਸ ਤੋਂ ਨਹੀਂ ਲੈ ਸਕਦੇ ਸੀ ਜਿੰਨੀ ਦੇਰ ਤੱਕ ਕੋਈ ਕਾਗਜ਼ ਸਾਡੇ ਹੱਥ ਨਾ ਲੱਗ ਜਾਵੇ, ਯਾਨੀ ਕਿ ਤਫਤੀਸ਼ ਵਾਲਾ ਕੋਈ ਕਾਗਜ਼ ਜਾਂ ਫਿਰ ਮੁਲਜ਼ਮ ਦਾ ਅਦਾਲਤ ਦੇ ਵਿੱਚ ਦਿੱਤਾ ਹੋਇਆ ਬਿਆਨ ਸਾਡੇ ਹੱਥ ਨਾ ਲੱਗ ਜਾਵੇ। ਅੱਜ ਮੁਲਜ਼ਮ ਜ਼ੁਹੇਬ ਵਲਦ ਯਕੂਬ ਕੌਮ ਰਾਈ ਉਮਰ 33 ਸਾਲ ਦਾ 164 ਦਾ ਬਿਆਨ ਜਿਹੜਾ ਅਦਾਲਤ ਦੇ ਵਿੱਚ ਦਿੱਤਾ ਹੋਇਆ ਉਹ ਸਾਡੇ ਹੱਥ ਲੱਗ ਗਿਆ ਵਾ। ਤੇ ਮੈਂ ਕਿਹਾ ਤੁਹਾਨੂੰ ਉਹ ਬਿਆਨ ਵੀ ਪੜ੍ਹ ਕੇ ਦੱਸ ਦਿੰਦੇ ਆ ਤੇ ਇਸ ਸਾਰੀ ਸੂਰਤ ਹਾਲ ਦੇ ਵਿੱਚ ਤੁਹਾਨੂੰ ਪਾਕਿਸਤਾਨ ਤਹਿਰੀਕ-ਏ ਇਨਸਾਫ ਦੇ ਉਸ ਐਮਐਨਏ ਦਾ ਵੀ ਪਤਾ ਲੱਗ ਜਾਏਗਾ ਜਿਹੜਾ ਇਹਦੇ ਕੋਲੋਂ ਪੈਸੇ ਦੇ ਕੇ ਕਤਲ ਕਰਵਾਉਂਦਾ ਹੁੰਦਾ ਸੀਗਾ। ਮੈਂ ਤੁਹਾਨੂੰ ਅਦਾਲਤ ਦੇ ਵਿੱਚ ਦਿੱਤਾ ਹੋਇਆ 164 ਦਾ ਬਿਆਨ ਉੱਦਾਂ ਹੀ ਪੜ੍ਹ ਕੇ ਸੁਣਾਉਣਾ ਵਾ ਜਿੱਦਾਂ ਲਿਖਿਆ ਹੋਇਆ ਵਾ। ਇਹਦੇ ਵਿੱਚ ਕੋਈ ਵੀ ਲਫ਼ਜ਼ ਮੇਰਾ ਆਪਣਾ ਨਹੀਂ ਹੋਏਗਾ। ਬਿਆਨ ਕਰਦਾ ਜੀ ਕਿ 13/10/2019 ਨੂੰ ਖੁਰਮਵਲ ਅੱਲਾ ਰੱਖਾ ਨੇ ਮੇਰੇ ਨਾਲ ਰਾਬਤਾ ਕੀਤਾ ਤੇ ਪੁੱਛਿਆ ਕਿ ਬਲਾਲ ਚੀਮਾ ਮੇਰੇ ਨਾਲ ਰਾਬਤੇ ਦੇ ਵਿੱਚ ਹੈਗਾ ਵਾ। ਮੈਂ ਕਿਹਾ ਜੀ ਹਾਂ ਹੈਗਾ ਵਾ। ਉਹਨੇ ਕਿਹਾ ਜੀ ਮੁਅਰਖਾ 14/10/2019 ਨੂੰ ਖੁਰਮ ਨੇ ਬੁਲਾਇਆ ਆਪਣੇ ਘਰ 107 ਜੀਂਬੇ ਪਹਾੜੰਗ ਦੇ ਵਿੱਚ। ਫਿਰ ਕਿਹਾ ਜੀ ਕਿ ਫਲਾਂ ਬੰਦਾ ਤੇ ਫਲਾਂ ਬੰਦਾ, ਮੈਂ ਨਾਮ ਵਿੱਚੋਂ ਉਹਨਾਂ ਦੇ ਫਲਾਂ ਬੰਦੇ ਇਸ ਤੋਂ ਕਰ ਰਿਹਾ ਵਾਂ ਕਿ ਇਹਨਾਂ ਦਾ ਘਰ ਜਾਂ ਇਹਨਾਂ ਦਾ ਡੇਰਾ ਇਸਤੇਮਾਲ ਹੋਇਆ ਹੈਗਾ, ਇਸ ਤੋਂ ਇਲਾਵਾ ਇਹਨਾਂ ਦਾ ਕੋਈ ਨਹੀਂ ਹੈਗਾ। ਪਹਾੜਨ ਗਿਆ ਤੇ ਉੱਥੇ ਦੋ ਬੰਦੇ ਪਹਿਲੇ ਤੋਂ ਮੌਜੂਦ ਸੀ ਤੇ ਅਸੀਂ ਤਿੰਨਾਂ ਨੇ ਮਦੀਨਾ ਟਾਊਨ ਫੈਸਲਾਬਾਦ ਦੇ ਵਿੱਚ ਐਮਐਨਏ ਦੇ ਘਰ ਆਏ। ਐਮਐਨਏ ਸਾਹਿਬ ਨੂੰ ਸਾਰੀ ਗੱਲ ਦੱਸੀ ਗਈ ਕਿ ਬਲਾਲ ਚੀਮਾ ਜਿਹੜਾ ਵਾ ਉਹ ਇਹਦੇ ਨਾਲ ਰਾਬਤੇ ਦੇ ਵਿੱਚ ਆ। ਐਮਐਨਏ ਸਾਹਿਬ ਨੇ ਕਿਹਾ ਜੀ ਬਲਾਲ ਚੀਮੇ ਨੂੰ ਫੜ ਕੇ ਲਿਆਓ ਤੇ ਫਿਰ ਮੈਂ ਅਗਲੀ ਗੱਲ ਦੱਸਾਂਗਾ। ਤੇ ਮੈਨੂੰ ਜਨਾਬੇ ਅਲੀ ਕਾਈ ਦਹਾਈ ਸੈਂਕੜਾ ਹਜ਼ਾਰ 10,000 25,000 ਰੁਪਇਆ ਵੀ ਦਿੱਤਾ ਤੇ ਅਗਲੇ ਦਿਨ ਫਿਰ ਜਨਾਬੇ ਅਲੀ 2-3 ਬੰਦੇ ਹੋਰ ਗੱਡੀਆਂ ਤੇ ਜਿਹਦਾ ਰੰਗ ਚਿੱਟਾ ਸੀ, ਅਸੀਂ ਗੁਜਰਾਂਵਾਲੇ ਚਲੇ ਗਏ। ਉੱਥੇ ਜਨਾਬੇ ਅਲੀ ਬਲਾਲ ਚੀਮਾ ਨੇ 2-3 ਵਾਰੀ ਵਟਸਐਪ ਤੇ ਰਾਬਤਾ ਕੀਤਾ। ਫਿਰ 23/10/2019 ਨੂੰ ਫੈਸਲਾਬਾਦ ਲਿਆਂਦਾ ਗਿਆ। ਫੈਸਲਾਬਾਦ ਇੱਕ ਡੇਰੇ ਤੇ ਲਿਆ ਕੇ ਫਿਰ ਸਾਰਾ ਕੁਝ ਹੋਇਆ। ਉੱਥੇ ਵੀ ਜਨਾਬੇ ਅਲੀ ਐਮਐਨਏ ਸਾਹਿਬ ਤੇ ਹੋਰ ਜਿਹੜੇ ਬੰਦੇ ਸੀਗੇ ਉਹਨਾਂ ਦੇ ਨਾਲ ਇਕੱਠੇ ਬਹਿ ਕੇ ਗੱਲਬਾਤ ਹੋਈ। ਅਚਾਨਕ ਜਨਾਬੇ ਅਲੀ ਬਲਾਲ ਚੀਮੇ ਦੀ ਕਾਲ ਆ ਗਈ ਕਿ ਮੈਂ ਜਨਾਬ ਗੁਜਰਾਂਵਾਲੇ ਤੁਹਾਡੇ ਕੋਲ ਆ ਰਿਹਾ ਵਾਂ। ਫਿਰ ਅਸੀਂ ਉਸੇ ਟਾਈਮ ਹੀ 5 ਬੰਦੇ 2 ਗੱਡੀਆਂ ਤੇ ਬਹਿ ਕੇ ਤੇ ਚਲੇ ਗਏ। ਮੇਰੇ ਸਸੁਰਾਲ ਘਰ ਵਾਲਿਆਂ ਦੇ ਕੋਲ ਰਹਿਣ ਲੱਗ ਗਏ ਤੇ ਅਸੀਂ ਅਲੱਗ-ਅਲੱਗ ਕਮਰੇ ਦੇ ਵਿੱਚ ਲੁੱਕ ਕੇ ਬਹਿ ਗਏ। ਤੇ ਬਲਾਲ ਚੀਮਾ 8 ਜਾਂ 9 ਵਜੇ ਆਇਆ। ਬਲਾਲ ਚੀਮਾ ਮਸੱਲਾ ਗਨਮੈਨ ਜਿੱਦਾਂ ਹੀ ਅੰਦਰ ਵੜਿਆ ਤੇ ਕਮਰੇ ਦੇ ਵਿੱਚ ਪਹਿਲੇ ਬੈਠੇ ਹੋਏ ਸਾਰੇ ਅਸੀਂ ਪਹਿਲੇ ਕਿਉਂਕਿ ਲੋਕੇ ਬੈਠੇ ਹੋਏ ਸੀਗੇ, ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੇ ਨਾਲ ਬਲਾਲ ਚੀਮਾ ਮੌਕੇ 'ਤੇ ਹੀ ਜਾਂ ਬਹਾਕ ਹੋ ਗਿਆ। ਬਾਅਦ ਦੇ ਵਿੱਚ ਉਹਦੀ ਲਾਸ਼ ਜਿਹੜੀ ਸੀਗੀ ਉਹਨੂੰ ਡਾਲੇ ਦੇ ਵਿੱਚ ਰੱਖ ਕੇ ਅਸੀਂ ਕਦੇ ਅੱਗੇ ਫਿਰ ਰਹੇ ਹਾਂ, ਕਦੀ ਪਿੱਛੇ ਫਿਰ ਰਹੇ ਹਾਂ। ਅਸੀਂ ਬਾਰ-ਬਾਰ ਰਾਬਤਾ ਕਰਦੇ ਰਹੇ, ਉਹ ਫੋਨ ਨਹੀਂ ਚੱਕਦਾ ਸੀ। ਸਾਡਾ ਟਾਈਮ ਜ਼ਾਇਆ ਹੋਇਆ ਸੀ। ਅਸੀਂ ਉਹਨੂੰ ਦੱਸਿਆ ਕਿ ਅਸੀਂ ਨਹਿਰ 'ਤੇ ਖਲੋਤੇ ਹੋਏ ਹਾਂ। ਉਹਨੇ ਕਿਹਾ ਜੀ ਲਾਸ਼ ਜਿਹੜੀ ਆ ਉਹ ਨਹਿਰ ਦੇ ਵਿੱਚ ਸੁੱਟ ਦਿਓ। ਫਿਰ ਅਸੀਂ ਘਰਾਂ ਨੂੰ ਵਾਪਸ ਆ ਗਏ। ਫਿਰ ਐਮਐਨਏ ਦੀ ਕਾਲ ਆਈ, ਉਹਨੇ ਕਿਹਾ ਜੀ ਲਾਸ਼ ਜਿਹੜੀ ਆ ਉਹ ਲੱਭ ਗਈ ਆ ਤੇ ਨਾਮਲੂਮ ਅਫਰਾਦ ਦੇ ਖਿਲਾਫ FIR ਵੀ ਹੋ ਗਈ ਆ। ਫਿਰ ਜਨਾਬੇ ਅਲੀ ਐਮਐਨਏ ਸਾਹਿਬ ਨੇ ਮਜ਼ੀਦ 50,000 ਰੁਪਇਆ ਸਾਨੂੰ ਦਿੱਤਾ ਤੇ 2 ਦਿਨ ਬਾਅਦ ਗੱਡੀ ਜਿਹੜੀ ਆ ਉਹ ਵਾਪਸ ਲੈ ਲਈ। ਹੁਣ ਆ ਗਈ ਗੱਲ ਜੀ ਐਮਐਨਏ ਦਾ ਨਾਮ ਵੀ ਤੁਹਾਨੂੰ ਦੱਸ ਦਈਏ ਕਿਉਂਕਿ ਸਾਡੀ ਕ੍ਰੀਏਟ ਕੀਤੀ ਹੋਈ ਕਹਾਣੀ ਨਹੀਂ ਹੈਗੀ। ਇਹ ਜਿਹੜਾ ਮੁਲਜ਼ਮ ਗ੍ਰਿਫਤਾਰ ਹੋਇਆ ਵਾ ਜਿਹਦੀ ਸੀਸੀਡੀ ਨੇ ਤਫਤੀਸ਼ ਕੀਤੀ ਆ, ਇਸ ਮੁਲਜ਼ਮ ਦੀ ਕਮਾਲੀਅਤ ਦੀ ਅਦਾਲਤ ਦੇ ਵਿੱਚ ਇੱਕ ਸਟੇਟਮੈਂਟ ਰਿਕਾਰਡ ਕੀਤੀ ਗਈ ਹੈ ਜਿਹਨੂੰ 164 ਦੀ ਸਟੇਟਮੈਂਟ ਕਹਿੰਦੇ ਆ। ਇਹਦੇ ਵਿੱਚ ਉਹਨੇ ਕਲੀਅਰ ਕੱਟ ਗੱਲ ਦੱਸ ਦਿੱਤੀ ਆ। ਅੱਛਾ ਜੀ, ਤੁਸੀਂ ਹੁਣ ਸਾਰਾ ਵਿਲਾਗ ਸੁਣ ਲਿਆ, ਤੁਸੀਂ ਫਿਰ ਕਹਿਣਾ ਵਾ ਕਿ ਨਾਮ ਨਹੀਂ ਦੱਸਿਆ ਤੇ ਬਹੁਤ ਸਾਰੇ ਲੋਕਾਂ ਨੂੰ ਅੰਦਾਜ਼ਾ ਹੈ ਕਿ ਉਹ ਥੱਲੇ ਪਿਛਲੇ ਵਿਲਾਗ ਦੇ ਵਿੱਚ ਲਿਖਦੇ ਰਹੇ ਨੇ ਕਿ ਇਹ ਜਨਾਬੇ ਅਲੀ ਐਮਐਨਏ ਸਾਹਿਬ ਨੇ। ਲੇਕਿਨ ਚਲੋ ਗੱਲ ਖੁੱਲ੍ਹ ਗਈ ਆ ਤੇ ਖੋਲ੍ਹ ਹੀ ਦੇਣੀ ਚਾਹੀਦੀ ਆ। ਸਾਬਕ ਵਜ਼ੀਰ ਕਾਨੂੰਨ ਤੇ ਮੌਜੂਦਾ ਸੈਨੇਟਰ ਰਾਣਾ ਸਨਾਉੱਲਾ ਦੇ ਮੱਦੇ ਮੁਕਾਬਲ ਉਹਨਾਂ ਨੇ ਇਲੈਕਸ਼ਨ ਲੜਿਆ ਤੇ ਉਹ ਇਲੈਕਸ਼ਨ ਜਿੱਤ ਕੇ ਤੇ ਐਮਐਨਏ ਮੁੰਤਖਬ ਹੋਏ। ਪਾਕਿਸਤਾਨ ਤਹਿਰੀਕ-ਏ ਇਨਸਾਫ ਦੇ ਨਾਲ ਉਹਨਾਂ ਦਾ ਤਾਲੁਕ ਆ। ਡਾਕਟਰ ਨਸਾਰ ਅਹਿਮਦ ਐਮਐਨਏ ਪਾਕਿਸਤਾਨ ਤਹਿਰੀਕ-ਏ ਇਨਸਾਫ ਦਾ ਉਹਦਾ ਨਾਮ ਹੈ ਜੀ। ਇਹ ਸਾਰੇ ਦੀ ਸਾਰੀ ਗੱਲ ਜਿਹੜੀ ਆ 164 ਦੇ ਬਿਆਨਾਂ ਦੇ ਵਿੱਚ ਲਿਖੀ ਹੋਈ ਆ। ਅਗਰ ਕਿਸੇ ਨੂੰ ਕਾਪੀ ਚਾਹੀਦੀ ਹੋਏਗੀ ਤੇ ਮੈਂ ਜਨਾਬ ਦੇਣ ਦਾ ਪਾਬੰਦ ਆ। ਇਹਦੇ ਵਿੱਚ ਇੱਕ ਟਿਕਟ ਹੋਲਡਰ ਪਾਕਿਸਤਾਨ ਤਹਿਰੀਕ-ਏ ਇਨਸਾਫ ਦੇ ਡੇਰੇ ਦਾ ਨਾਮ ਵੀ ਆ ਰਿਹਾ ਵਾ। ਅਗਲੇ ਵਿਲਾਗ ਦਾ ਇੰਤਜ਼ਾਰ ਕਰੋ। ਬਹੁਤ ਸ਼ੁਕਰੀਆ।